ਤੁਸੀਂ ਦੇਖੋਗੇ ਕਿ ਜਦੋਂ ਦਾ ਹਿੰਦੂਤਵੀਆਂ ਨੇ ਸਿੱਧਾ ਸਿੱਖਾਂ ਨੂੰ ਆਪਣਾ ਹਿੱਸਾ ਬਣਾਉਣ ਦੇ ਲਈ ਜਾਂ ਸਾਬਤ ਕਰਨ ਦੇ ਲਈ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਆਮ ਵਾਂਗ ਹੋ ਗਈਆਂ ਨੇ। ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਜਦੋਂ ਜਿੱਥੇ ਹੁੰਦੀਆਂ ਨੇ ਬੇਅਦਬੀਆਂ ਉੱਥੇ ਆ ਜਾਏਗੀ ਅਗਲੇ ਦਿਨ ਕਹਾਣੀ ਕਿ ਜੀ ਦਿਮਾਗੀ ਤੌਰ ਤੇ ਬੰਦਾ ਉਹ ਦਿਮਾਗੀ ਤੌਰ ਤੇ ਉਹਨੇ ਜਾ ਕੇ ਸ਼ਿਵ ਜੀ ਦੀ ਮੂਰਤੀ ਨਹੀਂ ਚੁੱਕ ਕੇ ਮੰਦਿਰ ਚੋਂ ਬਾਹਰ ਸੁੱਟੀ, ਜਾਂ ਕਿਸੇ ਚਰਚ ਦੇ ਵਿੱਚ ਜਾਂ ਦੂਜੇ ਉਹ ਹਿੰਦੂ ਤੋਂ ਵੀ ਜਾ ਕੇ ਵੈਸੇ ਤਾਂ ਚਰਚ ਨੂੰ ਡੈਸੀਕ੍ਰੇਟ ਕਰਦੇ ਨੇ ਜਾਂ ਮਸੀਤਾਂ ਦੇ ਵਿੱਚ ਜਾ ਕੇ ਸ਼ਰਾਰਤਾਂ ਕਰਦੇ, ਪਰ ਸਿੱਖ ਗੁਰਦੁਆਰਿਆਂ ਦੇ ਉਹ ਸਾਰੇ ਦਿਮਾਗੀ ਖਰਾਬੀ ਵਾਲੇ ਹੀ ਆਉਂਦੇ ਨੇ। ਹੁਣ ਇਹ ਜਿਹੜਾ ਮਾਹੌਲ ਬਣਿਆ ਜਿਹਦੇ ਵਿੱਚ ਕਿ ਵਾਈਟ ਰੇਸਿਜ਼ਮ ਸਾਹਮਣੇ ਆਇਆ, ਇਹਨਾਂ ਦਾ ਵੀ ਇੱਕ ਆਪਸੀ ਜੋੜ ਹੈ ਆਰਐਸਐਸ ਦੀ ਵਿਚਾਰਧਾਰਾ ਨਾਲ। ਇਹ ਵੀ ਸਾਹਮਣੇ ਆਇਆ ਜਦੋਂ ਇੱਥੇ ਟਰੱਕਿੰਗ ਕ੍ਰਾਈਸਿਸ ਜਾਂ ਟਰਾਂਸਪੋਰਟ ਕ੍ਰਾਈਸਿਸ ਹੋਇਆ, ਐਕਸੀਡੈਂਟ ਹਰਜਿੰਦਰ ਸਿੰਘ ਦਾ ਫਲੋਰੀਡਾ ਜਾਂ ਦੂਜੇ, ਐਸਾ ਵੀ ਦੇਖਣ ਚ ਆਇਆ ਕਿ ਵੀ ਹਿੰਦੂ ਜਿਹੜੇ ਨੇ ਉਹਨਾਂ ਨੇ ਗੋਰਿਆਂ ਵਾਲੇ ਨਾਂ ਰੱਖ ਕੇ ਸਿੱਖਾਂ ਦੇ ਖਿਲਾਫ ਨਫ਼ਰਤ ਪ੍ਰਚਾਰੀ ਕਿ ਜੀ ਇਹਨਾਂ ਨੂੰ ਕੱਢੋ ਬਾਹਰ। ਕਿ ਆਲਰੇਡੀ 2 ਦਿਨ ਪਹਿਲਾਂ 3 ਕੈਨੇਡੀਅਨ ਸਿੱਖਾਂ ਨੂੰ ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨਾਲ ਜੁੜੇ ਹੋਏ ਨੇ ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਏਜੰਸੀਆਂ ਨੇ ਦਿੱਤਾ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਬੜੀ ਹੀ ਦੁਖਦਾਈ ਖਬਰ ਜਿਹੜੀ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਔਰ ਜਿਸ ਤਰ੍ਹਾਂ ਕਿ ਅੱਜ ਸਵੇਰੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਜਿਹੜੇ ਨਾਲ ਸੰਬੰਧਿਤ ਇੱਕ ਦੁਖਦਾਈ ਘਟਨਾ ਜਿਹੜੀ ਹੈ ਵਾਪਰੀ ਹੈ। ਔਰ ਗੋਰੇ ਨਸਲ ਦੇ ਇੱਕ ਵਿਅਕਤੀ ਵੱਲੋਂ ਸਵੇਰੇ 5 ਵਜੇ ਗੁਰੂ ਘਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਅਤੇ ਰੋਕਣ ਤੇ ਉਸ ਨੇ 2 ਗ੍ਰੰਥੀ ਸਿੰਘਾਂ ਤੇ ਵੱਡੇ ਪੇਚਕਸਾਂ ਨਾਲ ਜਿਹੜਾ ਹੈ ਉਹ ਹਮਲਾ ਕੀਤਾ ਔਰ ਜਿਨ੍ਹਾਂ ਨੂੰ ਫਿਰ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਇਹਨਾਂ ਦੋਨਾਂ ਗ੍ਰੰਥੀ ਸਿੰਘਾਂ ਨੂੰ। ਸੋ ਬੇਸ਼ੱਕ ਇਸ ਘਟਨਾ ਪਿੱਛੇ ਨਸਲਵਾਦ ਦੀ ਨਫ਼ਰਤ ਨਜ਼ਰ ਆਉਂਦੀ ਹੈ, ਪਰ ਭਾਰਤ ਦੀ ਡੀਪ ਸਟੇਟ ਦੇ ਰੋਲ ਦੀ ਵੀ ਪੂਰੀ ਤਰ੍ਹਾਂ ਜਾਂਚ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਅਮਰੀਕਾ, ਕੈਨੇਡਾ, ਸਮੁੱਚੇ ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਉਸ ਦੇ ਵਿੱਚ ਜਿਹੜਾ ਨਸਲਵਾਦ ਹੈ ਉਸ ਨੇ ਆਪਣਾ ਫਨ ਦੁਬਾਰਾ ਚੁੱਕਿਆ ਹੋਇਆ ਹੈ। ਜ਼ਾਹਰ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਇਲੀਗਲ ਇਮੀਗ੍ਰੇਸ਼ਨ ਔਰ ਕ੍ਰਾਈਮ ਔਰ ਜਿਹੜੀਆਂ ਵਾਈਟ ਸੁਪਰਾਮੈਸਿਸਟ ਪਾਰਟੀਆਂ ਜਿਹੜੀਆਂ ਅਮਰੀਕਾ 'ਚ ਕਦੇ ਸੈਗਰੀਗੇਸ਼ਨ ਦੀ ਹਮਾਇਤ ਕਰਦੀਆਂ ਸੀ, ਜਿਨ੍ਹਾਂ ਦੇ ਅੰਦਰ ਇੱਕ ਜਿਹੜੀ ਨਫ਼ਰਤ ਹੈ ਉਹ ਕਿਤੇ ਨਾ ਕਿਤੇ ਸਿਮਰਿੰਗ ਹੈ, ਸਕਿਨ ਡੀਪ ਹੈ ਭਾਵੇਂ, ਲੇਕਿਨ ਉਹ ਹੁਣ ਬਾਹਰ ਆਉਣੀ ਸ਼ੁਰੂ ਹੋਈ ਹੈ। ਔਰ ਇਸ ਸਭ ਦੇ ਚਲਦਿਆਂ ਜਿਹੜੀਆਂ ਭਾਰਤ ਵਰਗੀਆਂ ਏਜੰਸੀਆਂ ਨੇ ਮੁਲਕਾਂ ਦੀਆਂ, ਇੰਟੈਲੀਜੈਂਸ ਏਜੰਸੀਆਂ ਜਾਂ ਉਹਨਾਂ 'ਚ ਹੋਰ ਮੁਲਕ ਵੀ ਸ਼ਾਮਲ ਨੇ, ਰਸ਼ੀਆ, ਚਾਈਨਾ ਵੀ ਮੈਂਸ਼ਨ ਹੁੰਦਾ ਹੈ, ਜਿਹੜੇ ਕਿ ਦੂਸਰੇ ਮੁਲਕਾਂ ਦੇ ਮਾਮਲਿਆਂ ਦੇ ਵਿੱਚ ਇੰਟਰਫੀਅਰ ਕਰਦੀਆਂ ਨੇ, ਉਹਨਾਂ ਦੇ ਪੋਲੀਟੀਕਲ ਸਿਸਟਮ 'ਚ, ਉਹਨਾਂ ਦੇ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਨੂੰ ਡਾਊਨ ਕਰਨ ਦੇ ਲਈ। ਇਹ ਜਦੋਂ ਬਹੁਤ ਸਾਰੇ ਫੈਕਟਰ ਇਕੱਠੇ ਹੋ ਜਾਂਦੇ ਨੇ, ਫਿਰ ਕੋਈ ਇੱਕ ਚਿੰਗਾਰੀ ਦੀ ਲੋੜ ਹੁੰਦੀ ਹੈ ਔਰ ਉਹ ਜਿਹੜਾ ਉਹ ਨਫ਼ਰਤ ਬਹੁਤ ਤੇਜ਼ੀ ਨਾਲ ਪਿਆਰ ਵੰਡਣ ਲਈ, ਪਿਆਰ ਪਹੁੰਚਾਉਣ ਲਈ ਤੁਹਾਨੂੰ ਸਦੀਆਂ ਜਿੱਥੇ ਲੱਗ ਜਾਂਦੀਆਂ ਨੇ, ਨਫ਼ਰਤ ਦੀ ਅੱਗ ਜਿਹੜੀ ਹੈ ਉਹ ਜੰਗਲੀ ਅੱਗ ਵਾਂਗ ਹੁੰਦੀ ਹੈ ਕਿ ਜਿਵੇਂ ਵਾਈਲਡ ਫਾਇਰ ਹੁੰਦੀ ਹੈ, ਉਹ 4 ਚੁਫੇਰੇ ਫੈਲਦੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਯੂਰਪ ਦੇ ਵਿੱਚ, ਸਾਡੇ ਨਾਰਥ ਅਮਰੀਕਨ ਇਹ ਸਾਰੇ ਸਿਸਟਮ ਦੇ ਵਿੱਚ ਇੱਕ ਆਪਣੇ ਕਿਸਮ ਦੀ, ਔਰ ਇਹਦੇ ਤੋਂ ਇਹਦਾ ਮਤਲਬ ਇਹ ਨਹੀਂ ਹੈ ਵੀ ਏਸ਼ੀਆ ਇਸ ਤੋਂ ਫਰੀ ਹੈ। ਇੰਡੀਆ ਜਿੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਕਿਸੇ ਮੁਲਕ 'ਚ 1 ਬਿਲੀਅਨ 500 ਮਿਲੀਅਨ, ਉੱਥੇ ਜਿਹੜੀ ਇਹ ਹਿੰਦੂਤਵਾ ਦੀ ਨਫ਼ਰਤ ਹੈ, ਇਸ ਨੇ ਕਿਵੇਂ ਉੱਥੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ, ਕਿਸ ਕਿਸਮ ਦੇ ਜਿਹੜੇ ਨੇ ਉਹ ਨਸਲਕੁਸ਼ੀ ਔਰ ਦੂਸਰੇ ਦੇ
ਏਜੰਡੇ ਜਿਹੜੇ ਨੇ ਉਹ ਲਾਗੂ ਕੀਤੇ ਜਾ ਰਹੇ ਨੇ। ਅੱਛਾ। ਸੋ ਇਸ ਸਾਰੇ ਦੇ ਵਿੱਚ ਹਾਲਾਂ ਸਿੱਖ ਕੌਮ ਆਪਣੇ ਯੂਨੀਕ ਵਿਸ਼ਵਾਸਾਂ ਕਰਕੇ ਜਿਹੜੇ ਮਨੁੱਖਤਾਵਾਦੀ ਨੇ, ਸਰਬੱਤ ਦਾ ਭਲਾ ਹੈ, ਕਿਰਤ ਦਾ ਸਿਧਾਂਤ ਹੈ, ਇਨਸਾਨੀ ਕ੍ਰਾਈਸਿਸ ਦੇ ਵੇਲੇ ਕਿਤੇ ਵੀ ਸਭ ਤੋਂ ਮੋਹਰੇ ਜਾ ਕੇ ਸਰਵ ਕਰਨ ਦੀ ਗੱਲ ਹੈ। ਔਰ ਪ੍ਰਵਾਸ ਦੇ ਵਿੱਚ ਜਾਣਾ ਸਿੱਖਾਂ ਦਾ ਉਸ ਧਰਤੀ ਤੋਂ ਜਿਹੜਾ ਲਗਭਗ 150 ਸਾਲ ਪਹਿਲਾਂ ਸ਼ੁਰੂ ਹੁੰਦਾ ਹੈ ਔਰ ਉਹ ਲਗਾਤਾਰਤਾ ਨਾਲ ਅੱਜ ਸਾਡੀ ਪ੍ਰੈਜ਼ੈਂਸ ਦੁਨੀਆ ਦੇ ਆਲਮੋਸਟ ਹਰ ਖਿੱਤੇ 'ਚ ਹੈ। ਕਮਿਊਨਿਸਟ ਕੰਟਰੀਜ਼ ਜਾਂ ਕੁਛ ਦੂਸਰਿਆਂ ਨੂੰ ਛੱਡ ਕੇ ਉੱਥੇ ਵੀ ਆਉਣ ਜਾਣ ਹੈ, ਲੇਕਿਨ ਸਾਡੇ ਗੁਰਦੁਆਰਿਆਂ ਦਾ ਨੈਟਵਰਕ ਔਰ ਇਹ ਵੀ ਜਿੱਥੇ ਗੁਰੂ ਸਾਹਿਬਾਨ ਨੇ ਸਾਨੂੰ ਅੱਡ-ਅੱਡ ਇੰਸਟੀਟਿਊਸ਼ਨਸ ਬਖਸ਼ੀਆਂ ਨੇ, ਸੰਗਤ ਹੈ, ਪੰਗਤ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਜਾਗਤ ਜੋਤ ਗੁਰੂ ਨੇ, ਉੱਥੇ ਹਰ ਸਿੱਖ ਦੇ ਅੰਦਰ ਕੋਈ ਕਿੰਨਾ ਕੁ ਪ੍ਰੈਕਟਿਸਿੰਗ ਹੈ, ਕਮਜ਼ੋਰ ਹੈ, ਜਿੱਥੇ ਉਹ ਜਾਂਦਾ ਹੈ ਉਸ ਨੂੰ ਆਪਣਾ ਘਰ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ, ਜਿੱਥੇ 10-15 ਪਰਿਵਾਰ ਇਕੱਠੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਗੁਰਦੁਆਰਾ ਬਣਾਈਏ। ਸੋ ਉਹ ਸਾਡੀ ਪਛਾਣ ਵੀ ਨੇ, ਸਾਡੇ ਲਈ ਸਹਾਰਾ ਵੀ ਨੇ, ਰੂਹਾਨੀਅਤ ਦਾ ਕੇਂਦਰ ਵੀ ਨੇ, ਸਾਡੀਆਂ ਦੁੱਖ ਸੁੱਖ ਦੀਆਂ ਸਾਂਝਾਂ ਵੀ ਨੇ। ਔਰ ਉਹ ਸਿੱਖੀ ਵੈਲਿਊਜ਼ ਨੂੰ ਆਪਣੇ ਬੱਚਿਆਂ ਨੂੰ ਜਦੋਂ ਅਸੀਂ ਰਲ ਕੇ ਸੰਗਤ ਕਰਦੇ ਹਾਂ, ਬੈਠਦੇ ਹਾਂ, ਉਸ ਵੈਲਿਊ ਸਿਸਟਮ ਨੂੰ ਅੱਗੇ ਤੋਰਨ ਦੀ ਗੱਲ ਵੀ ਹੈ। ਔਰ ਉਹ ਇਨਸਾਨੀ ਸੇਵਾ ਦੇ ਵੇਲੇ ਵੀ, ਜਿਵੇਂ ਕੋਵਿਡ ਦੇ ਵੇਲੇ ਦੇਖਿਆ, ਦੁਨੀਆ ਭਰ ਦੇ ਗੁਰਦੁਆਰੇ ਇੱਕ ਰੈੱਡ ਕਰਾਸ ਵਾਂਗ ਇੱਕ ਸੈਂਟਰ ਬਣੇ ਜਿੱਥੋਂ ਲੰਗਰ ਵੀ ਪੱਕਦਾ ਸੀ, ਜਿੱਥੋਂ ਹੋਰ ਮਦਦ ਵੀ ਹੁੰਦੀ ਸੀ, ਜਿਹੜੀਆਂ ਵੀ ਨੀਡਸ ਦੀਆਂ ਚੀਜ਼ਾਂ ਨੇ ਉਹ ਪਹੁੰਚਾਈਆਂ ਜਾਂਦੀਆਂ ਸੀ ਜੀ। ਔਰ ਜਦੋਂ ਤੁਸੀਂ ਨਫ਼ਰਤੀ ਰਜੀਮ ਨੂੰ ਦੇਖੋਗੇ ਜਾਂ ਨਫ਼ਰਤੀ ਨਿਜ਼ਾਮ ਨੂੰ ਦੇਖੋਗੇ ਜਾਂ ਨਫ਼ਰਤੀ ਵਿਹਾਰ ਨੂੰ ਦੇਖੋਗੇ, ਉਹ ਵੀ ਉੱਥੇ ਹੀ ਅਟੈਕ ਕਰਨਗੇ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਦੁੱਖ ਹੋਏ, ਜਿਹੜਾ ਤੁਹਾਡਾ ਸੈਂਟਰ ਆਫ ਪਾਵਰ ਹੋਏ। ਔਰ ਇਸ ਨੂੰ ਮੈਂ ਜੇ ਇੰਡੀਅਨ ਸਿਸਟਮ ਵੱਲੋਂ ਜਿਹੜਾ ਅਸੀਂ ਬ੍ਰਿਟਿਸ਼ਰਸ ਦੇ ਖਿਲਾਫ 98 ਸਾਲ ਲੜੇ, ਉਹਨਾਂ ਦਾ 98 ਸਾਲ ਪੰਜਾਬ 'ਚ ਰੂਲ ਰਿਹਾ, ਕੋਈ ਘਟਨਾ ਐਸੀ ਮੈਨੂੰ ਨਹੀਂ ਕੋਈ ਰਿਕਾਰਡ ਦੇ ਵਿੱਚ। ਇਹ ਠੀਕ ਹੈ ਵੀ ਉਹਨਾਂ ਨੇ ਮਹੰਤਾਂ ਦੇ ਹਵਾਲੇ ਗੁਰਦੁਆਰੇ ਕੀਤੇ ਔਰ ਉਹਨਾਂ ਨੇ 1920 'ਚ ਜੋ ਮਹੰਤਾਂ ਨੇ ਕੀਤਾ, ਅਦਰਵਾਈਜ਼ ਤੁਹਾਨੂੰ ਉਸ ਦੌਰ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਹੋਏ। 47 ਤੋਂ ਬਾਅਦ ਜਦੋਂ ਮੋਰਚਾ ਲੱਗਦਾ ਸੀ, ਪੰਜਾਬੀ ਸੂਬੇ ਮੋਰਚੇ ਲੱਗੇ, ਉਦੋਂ ਕੁਛ ਨਾ ਕੁਛ ਐਸਾ ਸਿੱਖਾਂ ਨੂੰ ਤਕਲੀਫ ਦੇਣ ਲਈ ਹਿੰਦੂਤਵੀ ਕਰਦੇ ਸੀ, ਜਿਵੇਂ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਰਟਾਂ ਦੇ ਡੱਬੇ ਸੁੱਟ ਦੇਣੇ ਜਾਂ ਕੋਈ ਹੋਰ ਇਸ ਕਿਸਮ। ਲੇਕਿਨ ਉਸ ਦੌਰ 'ਚ ਵੀ ਕੋਈ ਘਟਨਾਕ੍ਰਮ ਕੋ ਬਹੁਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਬਾਣੀ ਦੇ ਨਾਲ ਕੋਈ ਇਸ ਕਿਸਮ ਦੀ ਛੇੜਛਾੜ। ਲੇਕਿਨ ਤੁਸੀਂ ਦੇਖੋਗੇ ਕਿ ਜਦੋਂ ਦਾ ਹਿੰਦੂ ਤਵੀਆਂ ਨੇ ਸਿੱਧਾ ਸਿੱਖਾਂ ਨੂੰ ਆਪਣਾ ਹਿੱਸਾ ਬਣਾਉਣ ਦੇ ਲਈ ਜਾਂ ਸਾਬਤ ਕਰਨ ਦੇ ਲਈ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਆਮ ਵਾਂਗ ਹੋ ਗਈਆਂ ਨੇ 2015 'ਚ ਕਿਸ ਲੈਵਲ 'ਤੇ। ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਜਦੋਂ ਜਿੱਥੇ ਹੁੰਦੀਆਂ ਨੇ ਬੇਅਦਬੀਆਂ ਉੱਥੇ ਆ ਜਾਏਗੀ ਅਗਲੇ ਦਿਨ ਕਹਾਣੀ ਕਿ ਜੀ ਦਿਮਾਗੀ ਤੌਰ ਤੇ ਬੰਦਾ ਉਹ ਦਿਮਾਗੀ ਤੌਰ ਤੇ ਉਹਨੇ ਜਾ ਕੇ ਸ਼ਿਵ ਜੀ ਦੀ ਮੂਰਤੀ ਨਹੀਂ ਚੁੱਕ ਕੇ ਮੰਦਿਰ 'ਚੋਂ ਬਾਹਰ ਸੁੱਟੀ, ਜਾਂ ਕਿਸੇ ਚਰਚ ਦੇ ਵਿੱਚ ਜਾਂ ਦੂਜੇ ਉਹ ਹਿੰਦੂ ਤੋਂ ਵੀ ਜਾ ਕੇ ਵੈਸੇ ਤਾਂ ਚਰਚ ਨੂੰ ਡੈਸੀਕ੍ਰੇਟ ਕਰਦੇ ਨੇ ਜਾਂ ਮਸੀਤਾਂ ਦੇ ਵਿੱਚ ਜਾ ਕੇ ਸ਼ਰਾਤਾਨੀ ਕਰਦੇ, ਪਰ ਸਿੱਖ ਗੁਰਦੁਆਰਿਆਂ ਦੇ ਉਹ ਸਾਰੇ ਦਿਮਾਗੀ ਖਰਾਬੀ ਵਾਲੇ ਹੀ ਆਉਂਦੇ ਨੇ। ਸੋ ਤੋਂ ਅਸੀਂ ਕਿਤੇ ਸਕੂਲੀ ਬੱਚਿਆਂ ਤੋਂ ਤੁਸੀਂ ਕਰਵਾ ਰਹੇ ਹੋ। ਹੁਣ ਕਿਉਂਕਿ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਚੇਤਨ ਹੈ ਸਿੱਖੀ ਵੈਲਿਊਜ਼ ਪ੍ਰਤੀ, ਉਹ ਇਹਨਾਂ ਨੂੰ RSS ਜਾਂ ਹਿੰਦੂ ਤਵੀਆਂ ਨੂੰ ਤਾਂ ਗੁਰਦੁਆਰਿਆਂ 'ਚ ਨਹੀਂ ਵੜਨ ਦਿੰਦਾ। ਥੋੜ੍ਹੇ ਬਹੁਤ ਡੇਰੇ ਡੂਰੇ ਉਹਨਾਂ ਨੇ ਬਣਾਏ ਹੋਏ ਨੇ ਜਿਹੜੇ ਸਨਾਤਨੀ ਬ੍ਰਾਂਡ ਨੇ, ਜਾਂ ਇਸ ਕਿਸਮ ਦੇ ਪ੍ਰਚਾਰਕ ਤਿਆਰ ਕੀਤੇ ਨੇ ਜਿਹੜੇ ਮੁੱਖ ਸਟੇਜਾਂ 'ਤੇ ਬਹਿ ਕੇ ਸਨਾਤਨ ਹਿੰਦੂ ਧਰਮ ਨੂੰ ਪ੍ਰਚਾਰ ਰਹੇ ਹੁੰਦੇ ਨੇ। ਹੁਣ ਇਹ ਜਿਹੜਾ ਮਾਹੌਲ ਬਣਿਆ ਜਿਹਦੇ ਵਿੱਚ ਕਿ ਵਾਈਟ ਰੇਸਿਜ਼ਮ ਸਾਹਮਣੇ ਆਇਆ, ਇਹਨਾਂ ਦਾ ਵੀ ਇੱਕ ਆਪਸੀ ਜੋੜ ਹੈ RSS ਦੀ ਵਿਚਾਰਧਾਰਾ ਨਾਲ। ਔਰ ਮੈਂ ਕਿਉਂਕਿ ਵਕਤ ਵੱਲ ਵੀ ਮੈਂ ਦੇਖ ਰਿਹਾ, ਨਿਊਜ਼ੀਲੈਂਡ ਦੇ ਵਿੱਚ ਜਦੋਂ 2 ਮਸੀਤਾਂ ਦੇ ਵਿੱਚ ਜਾ ਕੇ ਇੱਕ ਨਸਲਵਾਦੀ ਗੋਰੇ ਨੇ ਕਿਲਿੰਗਸ ਕੀਤੀਆਂ ਸੀ, ਔਰ ਬਾਅਦ ਦੇ ਵਿੱਚ ਜਦੋਂ ਉਹਦੀ ਉਹ ਸਾਰੇ ਸਾਹਮਣੇ ਉਹਨਾਂ ਨੇ ਲਿਆਂਦਾ, ਉਹਦਾ ਸੋਸ਼ਲ ਮੀਡੀਆ ਰੈਕਡ ਜਾਂ ਦੂਜਾ, ਉਹ ਬਹੁਤ ਐਡਮਾਇਰਰ ਸੀ ਇੰਡੀਅਨ ਸਿਸਟਮ ਦਾ, RSS ਦੀ ਆਈਡੀਓਲੋਜੀ ਦਾ, ਨਾਜ਼ੀ ਆਈਡੀਓਲੋਜੀ ਤਾਂ ਹੈ ਹੀ ਸੀ, ਕਿਉਂਕਿ ਦੋਨੋਂ ਹੀ ਪੈਰਲਲ ਰਨ ਕਰਦੀਆਂ ਨੇ। ਉਹ ਵੀ ਨਫ਼ਰਤੀ ਸੁਪਰਾਮਿਸਟ ਵਾਈਟ ਰੇਸਿਜ਼ਮ ਤੇ ਇਧਰ ਬ੍ਰਾਹਮਣ ਦੀ ਸੁਪਰਾਮੇਸੀ ਜਿਹੜਾ ਵਰਨ ਆਸ਼ਰਮ ਦੇ ਨਾਂ ਥੱਲੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਇਹ ਵੀ ਸਾਹਮਣੇ ਆਇਆ ਜਦੋਂ ਇੱਥੇ ਟਰੱਕਿੰਗ ਕ੍ਰਾਈਸਿਸ ਜਾਂ ਟਰਾਂਸਪੋਰਟ ਕ੍ਰਾਈਸਿਸ ਹੋਇਆ, ਐਕਸੀਡੈਂਟ ਹਰਜਿੰਦਰ ਸਿੰਘ ਦਾ ਫਲੋਰੀਡਾ ਜਾਂ ਦੂਜੇ 'ਚ, ਐਸਾ ਵੀ ਦੇਖਣ 'ਚ ਆਇਆ ਕਿ ਵੀ ਹਿੰਦੂ ਜਿਹੜੇ ਨੇ ਉਹਨਾਂ ਨੇ ਗੋਰਿਆਂ ਵਾਲੇ ਨਾਂ ਰੱਖ ਕੇ ਸਿੱਖਾਂ ਦੇ ਖਿਲਾਫ ਨਫ਼ਰਤ ਪ੍ਰਚਾਰੀ ਕਿ ਜੀ ਇਹਨਾਂ ਨੂੰ ਕੱਢੋ ਬਾਹਰ ਟਰਾਂਸਪੋਰਟ ਇਸ ਬਿਜ਼ਨਸ 'ਚੋਂ ਤੇ ਇਹ ਵੋ।
ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕਿੰਨੇ ਲੋਕ ਜਿਹੜੇ ਨੇ, ਕਿਉਂਕਿ ਇਹ ਜਿਹੜੀ ਘਟਨਾ ਦਾ ਜ਼ਿਕਰ ਤੁਸੀਂ ਆਲਰੇਡੀ ਕਰ ਦਿੱਤਾ ਹੈ ਕਿ ਅੱਜ ਸਵੇਰ ਦੇ 5 ਵਜੇ ਦੇ ਲਗਭਗ ਐਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਗੁਰਦੁਆਰਾ ਨਾਨਕਸਰ ਸਾਹਿਬ, ਕਿਉਂਕਿ 7-8 ਗੁਰਦੁਆਰੇ ਨੇ ਜੇ ਮੈਂ ਗਲਤ ਨਾ ਹੋਵਾਂ ਐਡਮਿੰਟਨ 'ਚ, ਉਹਨਾਂ 'ਚ ਇੱਕ ਨਾਨਕਸਰ ਦੇ ਨਾਂ ਥੱਲੇ ਗੁਰਦੁਆਰਾ ਹੈ। ਉਸ ਦੇ ਵਿੱਚ ਜਿੱਥੇ ਕਿ 2 ਗ੍ਰੰਥੀ ਸਿੰਘ ਅੰਦਰ ਮੌਜੂਦ ਸਨ, ਇੱਕ ਗੋਰਾ ਜਿਸ ਦੀ ਅਜੇ ਬਹੁਤ ਡਿਟੇਲ ਸਾਹਮਣੇ ਨਹੀਂ ਆਈ, ਪਰ ਇਹ ਆ ਗਿਆ ਕਿ ਵੀ ਵਾਈਟ ਰੇਸਡ ਮੈਨ ਉਹ ਆਇਆ, ਉਹ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਵੱਲ ਜਿਹੜਾ ਗਿਆ, ਉਹਨੇ ਰੁਮਾਲੇ ਚੁੱਕ ਕੇ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੋਨਾਂ ਨੇ ਆ ਕੇ ਗ੍ਰੰਥੀਆਂ ਨੇ ਦਬੋਚਿਆ। ਇਹਦੇ ਕੋਲ ਕੋਈ ਪੇਚਕਸ ਟਾਈਪ, ਹੁਣ ਉਹ ਛੁਰਾ ਹੈ ਕਿ ਪੇਚਕਸ ਹੈ ਕਿ ਕੀ ਹੈ, ਜਿਹੜੀ ਕਿਉਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਵਾਲਿਆਂ ਦੀ ਸਟੇਟਮੈਂਟ ਹੈ ਜਾਂ 1-2 ਆਈ ਵਿਟਨੈਸ ਅਕਾਊਂਟਸ ਦੇ ਥੱਲੇ ਉਹਨਾਂ ਦੇ ਉੱਤੇ ਵਾਰ ਕੀਤਾ। ਇੱਕ ਦੇ ਜਿਹੜਾ ਉਹ ਕਾਫੀ ਸੀਰੀਅਸ ਹੈ ਗ੍ਰੰਥੀ, ਦੂਸਰੇ ਬਾਰੇ ਕਿਤੇ ਮੈਂ ਦੇਖਿਆ ਵੀ ਸ਼ਾਇਦ ਉਹਨੂੰ ਛੁੱਟੀ ਵੀ ਮਿਲ ਗਈ ਹੈ ਜਾਂ ਹਸਪੀਟਲ 'ਚ ਹੈ। ਹੁਣ ਗੱਲ ਇਹ ਨਹੀਂ ਹੈ, ਔਰ ਇਸ ਨੂੰ ਪੁਲਿਸ ਨੇ ਬੜਾ ਸੀਰੀਅਸਲੀ ਲਿਆ। ਗੁਰਦੁਆਰਾ ਉਹਨਾਂ ਨੇ ਸੀਲ ਕਰ ਦਿੱਤਾ ਹੈ ਬਾਕੀਆਂ ਦੇ ਆਉਣ ਜਾਣ ਲਈ, ਔਰ ਜ਼ਾਹਰ ਹੈ ਉਸ ਜਿਹੜਾ ਵੀ ਹਮਲਾਵਰ ਹੈ ਉਸ ਦਾ ਪਿਛੋਕੜ ਵੀ ਸਾਹਮਣੇ ਆਏਗਾ। ਇਸ ਨੂੰ ਇੱਕ ਤਾਂ ਜ਼ਾਹਰਾ ਤੌਰ ਤੇ ਕੈਨੇਡੀਅਨ ਮੀਡੀਆ ਜਾਂ ਦੂਜੇ ਨੇ ਤਾਂ ਸਿੱਧਾ ਰੇਸਿਜ਼ਮ ਨਾਲ ਜੋੜਿਆ, ਹਾਲਾਂਕਿ ਉਹ ਰੇਸਿਜ਼ਮ ਇਹਨਾਂ ਦਾ ਹੋਇਆ। ਸਾਡਾ ਇਹ ਕਹਿਣਾ ਹੈ ਕਿ ਭਾਈ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਆਲਰੇਡੀ 2 ਦਿਨ ਪਹਿਲਾਂ 3 ਕੈਨੇਡੀਅਨ ਸਿੱਖਾਂ ਨੂੰ ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨਾਲ ਜੁੜੇ ਹੋਏ ਨੇ, ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਏਜੰਸੀਆਂ ਨੇ ਦਿੱਤਾ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਸੋ ਇਸ ਤੋਂ ਪਹਿਲੀਆਂ ਰਿਪੋਰਟਾਂ RCMP ਦੀਆਂ ਜਾਂ ਇੰਡੀਅਨ ਏਜੰਸੀਆਂ ਦੀ ਬਹੁਤ ਡੀਪ ਇਨਫਿਲਟ੍ਰੇਸ਼ਨ ਹੈ ਕੈਨੇਡਾ ਦੇ ਪੋਲੀਟੀਕਲ ਮੈਟਰਸ, ਉਹਨਾਂ ਦੀਆਂ ਪਾਰਟੀ ਇਲੈਕਸ਼ਨਸ, ਉਹਨਾਂ 'ਚ ਦੂਸਰਾ। ਸੋ ਇਹ ਜਿਹੜਾ ਪਾਰਟ ਜੋ ਪੰਜਾਬ ਦੇ ਵਿੱਚ ਹੋ ਰਿਹਾ, ਜੇ ਤੁਸੀਂ ਇਹ ਪੈਟਰਨ ਦੇਖੋ ਤੇ ਇਸ ਕਿਸਮ ਦਾ ਹੀ ਨਜ਼ਰ ਆਉਂਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ, ਕਿਉਂਕਿ ਜੇ ਆਪਣੇ ਮੁੰਡੇ ਇਹਨਾਂ ਦੀ ਪੇਰੋਲ ਤੇ ਜਾ ਸਕਦੇ ਨੇ ਕ੍ਰਾਈਮ ਕਮਿਟ ਕਰਨ ਦੇ ਲਈ ਆਪਣੇ ਲੋਕਾਂ ਦੇ ਖਿਲਾਫ, ਤੇ ਕੋਈ ਵੀ ਕਾਲਾ ਗੋਰਾ ਪੀੜਾ ਕਿਤੇ ਵੀ ਹਾਇਰ ਕਰਕੇ ਤੁਸੀਂ ਉਸ ਤੋਂ ਕੁਛ ਕਰਵਾ ਸਕਦੇ ਹੋ, ਜਿਵੇਂ ਜਿਹੜਾ ਅਸੀਂ ਵਾਕਿਆਤ ਸਾਰੇ ਕੈਨੇਡਾ ਦੇ ਹੀ ਦੇਖ ਰਹੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਦੇ ਜਿੱਥੇ ਸਾਡੀਆਂ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਭਾਈ ਇਸ ਗੱਲ ਨੂੰ ਵੀ ਕੈਨੇਡੀਅਨ ਏਜੰਸੀਆਂ ਦੇ ਖਾਤੇ 'ਚ, ਹਾਲਾਂਕਿ ਪੋਲੀਟੀਕਲੀ ਮਾਰਕ ਕਾਰਨੀ ਨੇ ਟੋਟਲ ਯੂ ਟਰਨ ਮਾਰਿਆ ਹੋਇਆ, ਲੇਕਿਨ ਇਸ ਗੱਲ ਨੂੰ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਹੈ ਕਿ ਭਾਰਤੀ ਏਜੰਸੀਆਂ ਦਾ ਇਸ ਜਿਹੜੀ ਬੇਅਦਬੀ ਦਾ ਔਰ ਇਹ ਹਮਲਾ ਹੈ ਜਿਹੜਾ ਕਿ ਇੱਕ ਡਾਇਰੈਕਟ ਥ੍ਰੈਟ ਹੈ, ਉਸ ਦੇ ਵਿੱਚ ਕੀ ਰੋਲ ਹੈ। ਔਰ ਹਾਲਾਂਕਿ ਮੈਂ ਇਨ ਬਰੀਫ ਗੁਰਦੁਆਰਿਆਂ ਦੇ ਹਵਾਲੇ ਨਾਲ ਅਕਸਰ ਅਮਰੀਕਾ 'ਚ ਵੀ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਮਿਲੀਅਨਸ ਐਂਡ ਮਿਲੀਅਨਸ ਲਾਉਂਦੇ ਹੋ। ਇਸ ਵੇਲੇ ਜੋ ਮਾਹੌਲ ਹੈ, ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ, ਵਕਤ ਵਿਚਾਰੇ ਸੋ ਬੰਦਾ ਹੋਏ। ਅਸੀਂ ਇਸ ਗੱਲ ਦਾ ਧਿਆਨ ਰੱਖੀਏ, ਪ੍ਰੋਪਰ ਤੁਸੀਂ ਸਿਕਿਉਰਿਟੀ ਗਾਰਡ 1-2 ਵੱਡੇ ਗੁਰਦੁਆਰੇ ਖਾਸ ਤੌਰ ਤੇ ਕਿਉਂ ਨਹੀਂ ਹਾਇਰ ਕਰ ਸਕਦੇ ਰਾਉਂਡ ਦਾ ਕਲੌਕ। ਜਿੱਥੇ ਇੰਨੇ ਖਰਚ ਹੋਰ ਕਰਦੇ ਹੋ ਉੱਥੇ ਰੱਖੋ, ਹਾਲਾਤ ਦੇ ਨਾਲ ਤੁਹਾਨੂੰ ਹੋਏਗਾ। ਅਦਰਵਾਈਜ਼ ਇਹ ਕਾਪੀ ਕੈਟ ਕ੍ਰਾਈਮ ਬਣ ਜਾਏਗਾ। ਉਹ ਤਾਂ ਏਜੰਸੀਆਂ ਨੇ ਕੀਤਾ ਜਾਂ ਕਿਹਨੇ ਕਰਵਾਇਆ, ਲੇਕਿਨ ਬਹੁਤ ਵਾਰ ਜਿਹੜੇ ਇਸ ਕਿਸਮ ਦੇ ਮੈਂਟਲੀ ਸਿੱਖ ਲੋਕ ਵੀ ਹੁੰਦੇ ਨੇ, ਉਹ ਪ੍ਰੋਮੀਨੈਂਸ ਲੈਣ ਦੇ ਲਈ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਕਿਸਮ ਦੇ ਕਾਰੇ। ਸੋ ਜਿੱਥੇ ਸਾਡੇ ਹਜ਼ਾਰਾਂ ਦੇ ਇਕੱਠ ਹੁੰਦੇ ਨੇ, ਅਸੀਂ ਐਤਵਾਰਾਂ ਦੇ ਦੀਵਾਨਾਂ 'ਚ ਦੂਜਾ ਸਿਕਿਉਰਿਟੀ ਦਾ ਪ੍ਰਬੰਧ ਕਰੋ। ਪਰਮਾਨੈਂਟ ਤੁਹਾਡੇ ਵਧੀਆ ਕੈਮਰੇ ਲੱਗੇ ਹੋਣੇ ਚਾਹੀਦੇ ਨੇ, ਵਧੀਆ ਤੁਸੀਂ, ਔਰ ਟ੍ਰੇਨਡ ਸਿਕਿਉਰਿਟੀ। ਉਹਦੇ 'ਚ ਤੁਹਾਨੂੰ ਈਵਨ ਇੱਥੇ ਤਾਂ ਪੁਲਿਸ ਦੇ ਵੀ ਜਿਹੜੇ ਆਫ ਡਿਊਟੀ ਨੇ ਉਹ ਤੁਹਾਡੇ ਲਈ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ। ਤੁਸੀਂ ਕਹੋ ਜੀ ਅਸੀਂ ਵਲੰਟੀਅਰ ਨਹੀਂ ਚੱਲਦੇ, ਉਹ ਕਿਸੇ ਨੇ ਆਉਣਾ ਕਿਸੇ ਨੇ ਨਹੀਂ ਆਉਣਾ। ਤੁਸੀਂ ਰਾਉਂਡ ਦਾ ਕਲੌਕ ਤੁਹਾਡੀ ਸਿਕਿਉਰਿਟੀ, ਪੁਲਿਸ ਨੂੰ ਇਹ ਹਦਾਇਤ ਮਿਲ ਕੇ ਤੁਹਾਡੇ ਹੋਏ ਕਿ ਪੈਟਰੋਲ ਜਿਹੜੀ ਹੈ ਤੁਹਾਡੇ ਆਲੇ ਦੁਆਲੇ ਹੋਏ। ਸੋ ਇਹ ਸਾਡਾ ਇਸ ਦੇ ਉੱਤੇ ਕੰਸਰਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।